ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਦੇ ਤੁਹਾਨੂੰ ਜਾਣੂ ਕਰਵਾਈਦਾ ਹੈ। ਚਾਨਣਾ ਪਾਉਣ ਦੇ ਲਈ ਸਾਰੀਆਂ ਖਬਰਾਂ ਦੇ ਉੱਪਰ ਤੇ ਨਾਲ ਦੀ ਨਾਲ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਮੌਜੂਦ ਰਹਿੰਦੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਪਰ ਚਾਨਣਾ ਪਾਵਾਂਗੇ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, 2-3 ਦਿਨਾਂ ਤੋਂ ਇਹੀ ਮਾਮਲਾ ਸਭ ਤੋਂ ਜ਼ਿਆਦਾ ਚਰਚਿਤ ਹੈ ਪੰਜਾਬ ਦੇ ਵਿੱਚ ਕਿ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਕੱਲ ਧਰਤੀ ਤੇ ਪੰਜਾਬ ਦੀ ਤੇ ਉਤਰੇ ਨੇ ਤੇ ਉਸ ਤੋਂ ਬਾਅਦ ਆਪੋ ਆਪਣੇ ਘਰੇ ਵੀ ਪਹੁੰਚੇ ਨੇ। ਇੱਕ ਦੋ ਤਾਂ ਪਤਾ ਲੱਗ ਰਿਹਾ ਕਿ ਲਾਪਤਾ ਵੀ ਹੋ ਗਏ ਨੇ ਵਿੱਚੋਂ ਆਪਣੇ ਘਰਾਂ ਤੋਂ। ਤੇ ਜ਼ਰਾ ਚਾਨਣਾ ਪਾਇਓ, ਅੱਜ ਪਾਰਲੀਮੈਂਟ ਵਿੱਚ ਵੀ ਇਸੇ ਚੀਜ਼ ਦੀ ਗੂੰਜ ਪਈ ਹੈ ਜੀ। ਬਿਲਕੁਲ, ਦੇਖੋ ਮੁੱਦਾ ਤੇ ਜਿਹੜਾ ਹੈ ਉਹ ਚੁੱਕਿਆ ਗਿਆ, ਕਿਉਂਕਿ ਦੇਖੋ ਇੱਕ ਚੀਜ਼ ਨੋਟ ਕਰੋ ਗੁਰਪ੍ਰੀਤ ਜੀ, ਹਾਲਾਂਕਿ ਮੈਂ ਅਗਾਊ ਮਾਫੀ ਮੰਗ ਲਾਂ, ਮੈਂ ਠੀਕ ਨਹੀਂ ਹੈ, ਮੇਰੀ ਆਵਾਜ਼ ਅੱਜ ਕੁਛ ਥੋੜੀ ਬਦਲੀ ਨਜ਼ਰ ਆਏਗੀ, ਹੋ ਸਕਦਾ ਖਾਂਸੀ ਵੀ ਆ ਜਾਵੇ। ਤਾਂ ਇੱਕ ਤੇ ਚੀਜ਼ ਇਹ ਸੀਗੀ ਕਿ ਤੁਹਾਨੂੰ ਯਾਦ ਹੋਣਾ ਰਾਹੁਲ ਗਾਂਧੀ ਨੇ ਵਿਦੇਸ਼ ਨੀਤੀ ਨੂੰ ਲੈ ਕੇ ਬਹੁਤ ਤਿੱਖੇ ਹਮਲੇ ਕੀਤੇ ਸਨ ਬੀਤੇ ਦਿਨ। ਤਾਂ ਉਹ ਵਿਦੇਸ਼ ਪਾਲਿਸੀ ਦਾ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਵੇਲੇ ਚਿੰਤਨ ਹੋ ਰਿਹਾ, ਮੰਥਨ ਹੋ ਰਿਹਾ। ਹਾਲਾਂਕਿ ਜੈ ਸ਼ੰਕਰ ਹੋਰਾਂ ਨੇ ਜਵਾਬ ਦਿੱਤਾ। ਉਹਨਾਂ ਦਾ ਜਵਾਬ ਕੀ ਸੀਗਾ? ਉਹ ਕਹਿੰਦੇ ਕਿ ਅਮਰੀਕਾ ਚੋਂ ਭਾਰਤੀਆਂ ਦੀ ਬੇਦਖਲੀ ਪਹਿਲੀ ਵਾਰੀ ਨਹੀਂ ਹੋਈ, ਮਤਲਬ ਕਿ ਦੇਸ਼ ਨਿਕਾਲਾ ਪਹਿਲੀ ਵਾਰੀ ਨਹੀਂ ਹੋਇਆ। 16 ਸਾਲਾਂ ਚ 15,652 ਜਿਹੜੇ ਆ ਉਹ ਵਾਪਸ ਭੇਜੇ ਗਏ ਆ। ਤੇ ਦੂਜੇ ਪਾਸੇ ਜਿਹੜਾ ਮਾਮਲਾ ਸਦਨ ਦੇ ਵਿੱਚ ਉੱਠਿਆ ਸੀ, ਸਦਨ ਦੀ ਕਾਰਵਾਈ ਵੀ ਮੇਰੇ ਖਿਆਲ ਦੇ ਨਾਲ ਮੁਲਤਵੀ ਕਰਨੀ ਪਈ। ਉਹਦੇ ਵਿੱਚ ਗੁਰਪ੍ਰੀਤ ਜੀ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਜਿਹੜੇ ਸਾਡੇ ਬੰਦੇ ਉੱਥੋਂ ਡਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਏਦਾਂ ਲਿਆਂਦਾ ਗਿਆ ਜਿੱਦਾਂ ਉਹ ਅੱਤਵਾਦੀ ਹੋਣ। ਦੇਖੋ ਇਹ ਤੇ ਮੰਨਣਾ ਪਊਗਾ, ਚਲੋ ਡਿਪੋਰਟੇਸ਼ਨ ਆਪਾਂ ਨੂੰ ਪਤਾ ਹੈ ਕਿਸੇ ਵੀ ਮੁਲਕ ਦਾ ਅੰਦਰੂਨੀ ਮਸਲਾ ਹੈ, ਮਸਾਇਲ ਹੈ, ਪਰੰਤੂ ਪੈਰਾਂ 'ਚ ਬੇੜੀਆਂ ਜਿਸ ਤਰ੍ਹਾਂ ਉਹ ਦੱਸਦੇ ਆ ਕਿ ਵਾਸ਼ਰੂਮ ਨਹੀਂ ਸੀ ਜਾਣ ਦਿੱਤਾ ਜਾ ਰਿਹਾ, ਖਾਣ ਲਈ ਵੀ ਹੱਥ ਨਹੀਂ ਸੀ ਖੋਲੇ ਜਾ ਰਹੇ। ਉਹ ਗੱਲਾਂ ਜਿਹੜੀਆਂ ਸਾਰੀਆਂ ਆਪਾਂ ਸੁਣਦੇ ਪਏ ਆ, ਤੁਸੀਂ ਸੋਚ ਕੇ ਦੇਖੋ ਕਿ ਅਣਮਨੁੱਖੀ ਵਤੀਰਾ ਤੇ ਲੱਗਦਾ ਹੈ ਕਿ ਜਦੋਂ ਕੋਈ ਬੰਦਾ ਜਹਾਜ਼ 'ਚ ਬਹਿ ਗਿਆ, ਹੁਣ ਉੱਥੋਂ ਕੀ ਛਾਲ ਮਾਰ ਕੇ ਫਿਰ ਦੁਬਾਰਾ ਅਮਰੀਕਾ 'ਚ ਡਿੱਗ ਪਊਗਾ। ਤੇ ਚਲੋ ਕੋਈ ਪੈਰ ਨੂੰ ਕੋਈ ਲੱਗ ਜਾਵੇ, ਕੋਈ ਹੱਥ ਨੂੰ ਲੱਗ ਜਾਵੇ ਇੱਕ ਜਗ੍ਹਾ ਤੇ, ਤਾਂ ਉਹ ਇਸ ਤਰ੍ਹਾਂ ਬੰਨ ਕੇ ਲਿਆਂਦੇ ਗਏ। ਮੇਰੇ ਖਿਆਲ ਦੇ ਨਾਲ ਸਾਰੀ ਦੁਨੀਆ ਨੂੰ ਦਿਖਾਇਆ ਗਿਆ ਔਰ ਸ਼ਾਇਦ ਅਮਰੀਕਨ ਅਥਾਰਟੀ ਵੱਲੋਂ ਵੀਡੀਓ ਵੀ ਪਾਇਆ। ਤਾਂ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ, ਆਲੋਚਨਾ ਹੋ ਰਹੀ ਹੈ। ਜੇ ਆਪਾਂ ਪੰਜਾਬ ਦੀ ਲੀਡਰਸ਼ਿਪ ਦੇਖੀਏ ਤਾਂ ਉਹ ਤੇ ਅੰਮ੍ਰਿਤਸਰ ਜਹਾਜ਼ ਦੇ ਲੈਂਡ ਹੋਣ ਤੇ ਸਵਾਲ ਚੁੱਕਦੇ। ਚਲੋ, ਪਰ ਉੱਥੇ ਜੋ ਸਦਨ ਦੇ ਵਿੱਚ ਅੱਜ ਇੱਕ ਕਹਿ ਲਓ ਕਿ ਅਹਿਮ ਮੁੱਦਾ ਸੀ, ਉਹ ਇਸੇ ਚੀਜ਼ ਨੂੰ ਲੈ ਕੇ ਸੀਗਾ ਕਿ ਤੁਸੀਂ ਕਮਜ਼ੋਰ ਕਿਉਂ ਪੈ ਰਹੇ। ਅੱਛਾ, ਕਮਜ਼ੋਰ ਦੀ ਗੱਲ ਅੱਗੇ ਵੀ ਕੀਤੀ ਆ ਕਿ ਤੁਸੀਂ ਦੇਖੋ ਨਰਿੰਦਰ ਮੋਦੀ ਖੁਦ ਹੀ ਆਪ ਹੀ ਅਨਾਉਂਸ ਕਰਦੇ ਆ ਕਿ ਮੈਂ ਵਧਾਈ ਦਿੱਤੀ, ਮੇਰੀ ਟੈਲੀਫੋਨਿਕ ਗੱਲਬਾਤ ਹੋਈ ਟਰੰਪ ਸਾਹਿਬ ਨਾਲ। ਟਰੰਪ ਸਾਹਿਬ ਹੋਰੀ ਤੇ ਕਦੇ ਬੋਲਦੇ ਹੀ ਨਹੀਂ ਅੱਗੋਂ। ਉਹ ਤੇ ਹਾਂ ਕਰਕੇ ਤੇ ਹੂੰ ਕਰਕੇ ਬਸ ਉਦਾਂ ਹੀ ਮਤਲਬ ਕਿ ਚੁੱਪ ਕਰ ਜਾਂਦੇ ਆ। ਹੁਣ ਜੇ ਆਪਾਂ ਬੀਤੇ ਦਿਨ ਵੀ ਦੇਖੀਏ ਤਾਂ ਕਿੱਦਾਂ ਇਹ ਫਰਾਂਸ ਚੋਂ ਸ਼ਾਇਦ ਅੱਗੇ ਜਾਣ ਵਾਸਤੇ ਕੁਛ ਮਤਲਬ ਕਿ ਉੱਥੇ ਵੀ ਸ਼ਾਇਦ ਇੱਕ ਕਾਨਫਰੰਸਿੰਗ ਦੇ ਜ਼ਰੀਏ ਸ਼ਾਮਲ ਹੋਣਾ ਸੀਗਾ ਡੋਨਾਲਡ ਟਰੰਪ ਨੇ, ਬਾਅਦ ਚ ਹੋਏ ਨਹੀਂ ਹੈ। ਤਾਂ ਉੱਥੇ ਵੀ ਇਹ ਬੜੇ ਉਤਾਵਲੇ ਹੋਏ ਸੀ। ਤਾਂ ਮਤਲਬ ਕਿ ਉਹ ਕੋਈ ਜ਼ਿਆਦਾ ਇਹਨਾਂ ਨੂੰ ਘਾਹ ਨਹੀਂ ਪਾ ਰਿਹਾ, ਪਰ ਇਹ ਜ਼ਿਆਦਾ ਹੀ ਜਤਾ ਰਹੇ। ਹੁਣ ਦੇਖੋ ਕੁਝ ਚੀਜ਼ਾਂ ਹੁੰਦੀਆਂ ਕਿ ਤੁਸੀਂ ਜਿਸ ਪ੍ਰਧਾਨ ਮੰਤਰੀ ਨੂੰ ਬਹੁਤ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ, ਮਨਮੋਹਨ ਸਿੰਘ ਨੂੰ ਤੁਸੀਂ ਮਜ਼ਾਕ ਉਡਾਏ, ਤਾਂ ਯਾਦ ਹੋਣਾ ਤੁਹਾਨੂੰ, ਵੈਸੇ ਆਡੀਅנס ਤੋਂ ਬਹੁਤ ਲੋਕਾਂ ਨੂੰ ਯਾਦ ਹੋਏਗਾ, ਅਮਰੀਕਾ ਦੇ ਵਿੱਚ ਦੇਵਯਾਨੀ ਦਾ ਮਾਮਲਾ ਸੀਗਾ। ਤੁਹਾਨੂੰ ਸ਼ਾਇਦ ਗੁਰਪ੍ਰੀਤ ਜੀ ਨਾ ਪਤਾ ਹੋਵੇ, ਗੂਗਲ ਕਰਨਾ, ਉਹ ਮਾਮਲਾ ਬੜਾ ਦਿਲਚਸਪ ਸੀ। ਜੇ ਮੈਂ ਨਹੀਂ ਭੁੱਲਦਾ ਤੇ 2013 ਦਾ ਹੈ। ਉਸ ਵੇਲੇ ਦੇਵਯਾਨੀ ਨੂੰ ਇੱਥੇ ਅਰੈਸਟ ਕਰ ਲਿਆ ਗਿਆ ਸੀਗਾ, ਠੀਕ ਹੈ ਜੀ। ਕੌਂਸਲੇਟ ਦੀ ਉਹ ਕਹਿ ਲਾ ਕਿ ਆਲਾ ਸਫਾਰਤਖਾਨੇ ਦੇ ਵਿੱਚ ਅਧਿਕਾਰੀ ਸੀ। ਤਾਂ ਉਸ ਤੋਂ ਬਾਅਦ ਮਨਮੋਹਨ ਸਿੰਘ ਹੋਰਾਂ ਨੇ ਦਿੱਲੀ 'ਚ ਜੋ ਕੀਤਾ ਸੀਗਾ, ਇੱਕ ਗੜ੍ਹਸ ਵਾਲਾ ਕਦਮ ਸੀਗਾ। ਤਾਂ ਫਿਰ ਹੋਇਆ ਕੀ ਸੀਗਾ ਕਿ ਦੇਵਯਾਨੀ ਨੂੰ ਛੱਡਣਾ ਪਿਆ ਸੀ ਅਮਰੀਕਾ। ਮਤਲਬ ਕਿ ਜਿਸ ਪ੍ਰਧਾਨ ਮੰਤਰੀ ਨੂੰ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਕਹਿ ਕੇ ਭੰਡਦੇ ਆ, ਤਾਂ ਉਹਨਾਂ ਨੇ ਆਪਣਾ ਅਧਿਕਾਰੀ ਅਫੀਸ਼ਲ ਜਿਹੜਾ ਹੈ ਉਹ ਬਾਇਜ਼ਤ ਲਿਆਂਦਾ। ਤੇ ਇਹ ਚਲੋ ਡਿਪੋਰਟ ਮਤਲਬ ਕਿ ਹੁਣ ਇਹ ਤਾਂ ਰੋਕੇ ਨਹੀਂ ਜਾ ਸਕਦੇ, ਪਰ ਜਿਸ ਤਰ੍ਹਾਂ ਦਾ ਵਤੀਰਾ ਹੈ
ਘੱਟੋ ਘੱਟ ਉਹਦੇ ਤੇ ਗੱਲ ਤੇ ਕੀਤੀ ਜਾ ਸਕਦੀ ਹੈ। ਇਹ ਹੁਣ ਕਿੱਡਾ ਹਾਸੋ ਹੀ ਨਾ ਬਿਆਨ ਹੈ ਜੈ ਸ਼ੰਕਰ ਹੋਰਾਂ ਦਾ ਕਿ ਲਓ ਜੀ ਇਦਾਂ ਤੇ ਪਹਿਲਾਂ ਵੀ ਦੇਸ਼ ਨਿਕਾਲੇ ਹੋਏ, ਉਹ ਅੰਕੜਾ ਪੇਸ਼ ਕਰ ਰਿਹਾ। ਉਹ ਤੁਸੀਂ ਤੇ ਦੱਸ ਰਹੇ ਹੋ ਕਈ ਸਾਲਾਂ ਦੇ ਵਿੱਚ 15,000 ਤੇ ਉਹਨਾਂ ਨੇ ਤੇ ਇੱਕੋ ਝਟਕੇ 'ਚ 16 ਸਾਲਾਂ 'ਚ ਤੁਸੀਂ 15,000 ਐਵਰੇਜ, ਮਤਲਬ ਕਿ 1,000 ਵੀ ਨਹੀਂ ਬਹਿੰਦਾ, ਤੇ ਉਹਨਾਂ ਨੇ ਇੱਕੋ ਝਟਕੇ 'ਚ ਤੁਹਾਡਾ 17,000 ਕਿ 18,000 ਜਿਹੜਾ ਹੈ ਉਹ ਲਾਈਨ ਚਲਾ ਰੱਖਿਆ। ਤੇ ਤੁਸੀਂ ਹਰੇਕ ਗੱਲ ਉਹਨਾਂ ਦੀ ਮੰਨਦੇ ਤੁਰੇ ਜਾਂਦੇ ਤਾਂ ਮਤਲਬ ਇਹ ਆ ਕਿ ਇੱਥੇ ਇੰਡੀਆ ਦੇ ਵਿੱਚ ਜਿਹੜਾ ਵਿਵਾਦ ਹੈ ਉਸੇ ਚੀਜ਼ ਨੂੰ ਲੈ ਕੇ ਆ ਕਿ ਜੋ ਦੇਸ਼ ਨਿਕਾਲਾ ਹੋ ਗਿਆ, ਗੱਲ ਉਹਦੀ ਨਹੀਂ। ਗੱਲ ਇਹ ਆ ਕਿ ਜਿਸ ਤਰ੍ਹਾਂ ਅਪਮਾਨ ਕੀਤਾ ਗਿਆ ਇੱਕ ਤਰ੍ਹਾਂ ਨਾਲ, ਜਿਸ ਤਰ੍ਹਾਂ ਇਹਨਾਂ ਜਿਹੜੇ ਉਥੋਂ ਡਿਪੋਰਟ ਕੀਤੇ ਗਏ ਇਹਨਾਂ ਦੇ ਨਾਲ ਵਤੀਰਾ ਕੀਤਾ ਗਿਆ, ਮਸਲਾ ਉਸ ਚੀਜ਼ ਨੂੰ ਲੈ ਕੇ। ਤੇ ਉਹ ਅੱਗੋਂ ਅੰਕੜੇ ਲੈ ਕੇ ਬੈਠ ਕੇ ਨੇ ਕਿ ਲਓ ਜੀ ਕੋਈ ਪਹਿਲੀ ਵਾਰ ਥੋੜੀ ਹੋਇਆ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜੇ ਆਪਾਂ ਕੁਝ ਤੁਲਨਾ ਕਰੀਏ, ਮਤਲਬ ਕਿ ਜਿਸਨੂੰ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਕਹਿੰਦੇ, ਤਾਂ ਜਦੋਂ ਵੇਲਾ ਆਇਆ ਤਾਂ ਅਮਰੀਕਾ ਦੇ ਅੱਗੇ ਸਟੈਂਡ ਵੀ ਲਿਆ ਉਸ ਬੰਦੇ ਨੇ, ਪਰ ਇਹ ਕਦੇ ਮੰਨਣਗੇ ਨਹੀਂ। ਇਹ ਇਹਨਾਂ ਦੀ ਆਦਤ ਹੈ, ਫਿਤਰਤ ਹੈ। ਤਾਂ ਬਹਰਹਾਲ ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚੋਂ ਹੁਣ ਕਹਾਣੀਆਂ ਨਿਕਲ ਰਹੀਆਂ ਨੇ, ਕੋਈ ਜ਼ਮੀਨ ਵੇਚ ਕੇ ਗਿਆ ਹੈ ਤਾਂ ਉਹ ਵਾਪਸ ਆ ਗਿਆ, ਕੋਈ ਕੁੜੀ ਹੈ ਉਹ ਵਾਪਸ ਆ ਗਈ ਆ, ਕੋਈ ਮਤਲਬ ਵੀ ਸਾਰਾ ਕੁਝ ਹੀ ਲੁਟਾ ਕੇ ਗਿਆ ਤੇ ਹੁਣ ਉਹਦੇ ਕੋਲ ਅੱਗੇ ਕਰਨ ਲਈ ਕੁਝ ਨਹੀਂ ਹੈ। ਤੇ ਸਭ ਤੋਂ ਵੱਡੀ ਗੱਲ ਜੋ ਤੁਸੀਂ ਦੱਸ ਰਹੇ ਹੋ, ਇੱਕ ਬਾਰੇ ਤੇ ਮੈਂ ਵੀ ਸੁਣਿਆ ਹੈ ਕਿ ਉਹ ਸ਼ਾਇਦ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਕਿਸੇ ਪਾਸੇ ਚਲਾ ਗਿਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਸਾਡੇ ਲੋਕਾਂ ਨੂੰ ਇਹਨਾਂ ਦੀ ਟਾਰਸ ਜਿਹੜੀ ਬਣਾਉਣੀ ਚਾਹੀਦੀ ਹੈ ਗੁਰਪ੍ਰੀਤ ਜੀ, ਇਹ ਜ਼ਰੂਰੀ ਹੋਣਾ ਚਾਹੀਦਾ, ਕਿਉਂਕਿ ਬਹੁਤ ਵੱਡਾ ਝਟਕਾ ਹੁੰਦਾ। ਕਹਿਣ ਨੂੰ ਤੇ ਆਪਾਂ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ, ਘਾਟੇ ਵਾਧੇ ਚੱਲਦੇ ਰਹਿੰਦੇ ਆ। ਗੁਰਪ੍ਰੀਤ ਜੀ ਜਿਨ੍ਹਾਂ ਦਾ ਸਾਰਾ ਕੁਝ ਡੁੱਬ ਜਾਂਦਾ ਹੈ ਨਾ, ਤੇ ਉਹਨਾਂ ਵਾਸਤੇ ਨੇਰ ਹੋ ਜਾਂਦਾ ਹੈ। ਤਾਂ ਬਹਰਹਾਲ ਇਹੋ ਹੀ ਆ ਕਿ ਹੌਸਲਾ ਜਿਹੜਾ ਉਹ ਬਣਾਈ ਰੱਖਣ ਜਾਂ ਬੰਨੀ ਰੱਖਣ। ਪਰੰਤੂ ਅੱਜ ਜੋ ਸਦਨ ਦੇ ਵਿੱਚ ਹੈ, ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਵੀ ਕੁਝ ਰਾਜਨੇਤਾ ਐਸੇ ਤੁਹਾਨੂੰ ਮਿਲਣਗੇ ਜਿਨ੍ਹਾਂ ਨੇ ਇਸ ਮੁੱਦੇ ਤੇ ਭਰਪੂਰ ਬਿਆਨਬਾਜ਼ੀ ਕੀਤੀ ਹੈ ਜੀ। ਜੀ ਸੋ ਇਸੇ ਤਰੀਕੇ ਨਾਲ ਹੈ, ਮੁੱਦਾ ਹੀ ਇੰਨਾ ਗੰਭੀਰ ਹੈ। ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਇਸ ਤੇ ਟਵੀਟ ਕੀਤਾ। ਸੋ ਅੱਗੇ ਚੱਲਦੇ ਹਾਂ। ਤੇ ਅੱਜ ਛਾਪਾ ਪਿਆ ਜੀ ਆਮਦਨ ਕਰ ਵਿਭਾਗ ਦਾ, ਕਾਂਗਰਸ ਦੇ ਵੱਡੇ ਨੇਤਾ ਨੇ ਜਿਹੜੇ ਰਾਣਾ ਗੁਰਜੀਤ ਹੋਣੀ ਉਹਨਾਂ ਦੇ ਘਰੇ। ਤੇ ਇਹ ਮਾਮਲਾ ਕੀ ਹੈ ਜੀ, ਕਿਹੜੇ ਮਾਮਲੇ 'ਚ ਅੱਜ ਛਾਪਾ ਪਿਆ? ਦੇਖੋ ਇਨਕਮ ਟੈਕਸ ਹੀ ਦੱਸੀਦਾ, ਕਿਉਂਕਿ ਰਾਣਾ ਗੁਰਜੀਤ ਇੱਕ ਵੱਡੇ ਕਾਰੋਬਾਰੀ ਹੈ। ਇਹਨਾਂ ਦੇ ਕਾਰੋਬਾਰ ਤੁਹਾਨੂੰ ਪਤਾ ਯੂਪੀ ਤੱਕ ਫੈਲੇ ਹੋਏ ਆ। ਇਹਨਾਂ ਦੀ ਰਾਣਾ ਸ਼ੂਗਰ ਮਿਲਸ ਜੋ ਹੈ ਨਾ, ਉਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਉਹ ਜੋ ਸ਼ੇਅਰ ਬਾਜ਼ਾਰ ਹੈ ਨਾ, ਉਹਦੇ ਵਿੱਚ ਲਿਸਟਡ ਫਰਮ ਹੈ, ਮਤਲਬ ਕਿ ਉਹਦੇ ਸ਼ੇਅਰ ਵਿਕਦੇ ਆ। ਤਾਂ ਤੁਸੀਂ ਸਮਝ ਸਕਦੇ ਹੋ ਕਿ ਕਾਰੋਬਾਰ ਤੇ ਇਹਨਾਂ ਦਾ ਬਹੁਤ ਫੈਲਿਆ ਹੋਇਆ। ਇਨਕਮ ਟੈਕਸ ਦਾ ਛਾਪਾ ਪਿਆ ਸਵੇਰੇ ਸਵੇਰੇ, ITBP ਨਾਲ ਸੀ ਜੀ। ਤਾਂ ਲੋਕਲ ਪੁਲਿਸ ਨੂੰ ਤਾਂ ਜ਼ਾਰਾ ਜੀ ਗੱਲ ਹੈ ਕਿ ਉਹਨਾਂ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਹੋਊਗਾ। ਫਿਰ ਹੁਣ ਤੱਕ ਮੇਰੇ ਖਿਆਲ ਦੇ ਨਾਲ ਜੇ ਤੁਹਾਡੇ ਪਾਸ ਕੋਈ ਜਾਣਕਾਰੀ ਹੋਈ ਤੇ ਤੁਸੀਂ ਦੱਸ ਦੇਣਾ ਕਿ ਹਾਲੇ ਤੱਕ ਕੋਈ ਆਫੀਸ਼ੀਅਲੀ ਬਿਆਨ ਆਇਆ ਨਹੀਂ। ਜੇ ਬਿਆਨ ਆਉਂਦਾ ਵੀ ਹੈ ਤੇ ਤੁਹਾਨੂੰ ਪਤਾ ED ਦਾ ਜਾਂ ਇਨਕਮ ਟੈਕਸ ਦਾ ਉਹ ਜਾ ਕੇ ਦਿੱਲੀੋਂ ਆਉਂਦਾ ਹੈ। ਤਾਂ ਇੱਥੇ ਤਾਂ ਕੋਈ ਜਾਣਕਾਰੀ ਜਿਹੜੀ ਹੈ ਉਹ ਇਹਨਾਂ ਨੇ ਬਰੀਫ ਨਹੀਂ ਕੀਤਾ ਪ੍ਰੈਸ ਕਾਨਫਰੰਸ ਕਰਕੇ ਜਾਂ ਪ੍ਰੈਸ ਨੂੰ ਕਿ ਬਈ ਆਹ ਮਸਲਾ ਹੈ, ਇਹਦੇ ਮੁਤਲਕ ਇਹ ਅਸੀਂ ਜਾਂਚ ਪੜਤਾਲ ਕਰਨ ਆਏ ਆ। ਗੁਰਪ੍ਰੀਤ ਜੀ ਮਸਲਾ ਜਿਹੜਾ ਹੈ ਨਾ ਉਹ ਸਾਫ਼ ਹੈ ਕਿ ਕਾਰੋਬਾਰੀ ਬੰਦੇ ਆ, ਤਾਂ ਹੋ ਸਕਦਾ ਕੋਈ ਇੱਧਰ ਉੱਧਰ ਹੋਵੇ, ਆਪਾਂ ਕਾਰੋਬਾਰੀ ਬੰਦਿਆਂ ਦੀ ਗਾਰੰਟੀ ਵੀ ਨਹੀਂ ਚੁੱਕ ਸਕਦੇ। ਪਰ ਇੱਕ ਮੈਂ ਤੁਹਾਨੂੰ ਗੱਲ ਗਾਰੰਟੀ ਨਾਲ ਹੀ ਤਕਰੀਬਨ ਕਹਿ ਸਕਦਾ, ਇਹ ਵੈਸੇ ਕੇਜਰੀਵਾਲ ਵਾਲੀ ਗਾਰੰਟੀ ਨਹੀਂ ਹੈ, ਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਓ ਪੰਜਾਬ 'ਚ ਕਿੰਨੀ ਛਾਪੇਮਾਰੀ ਹੁੰਦੀ ਹੈ। ਇਹ ਗੱਲ ਮੈਂ 2-3 ਥਾਵਾਂ ਤੇ ਅੱਗੇ ਵੀ ਕਹੀ ਆ ਕਿ ਜਿਵੇਂ ਦਿੱਲੀ ਵਾਲਾ ਇਲੈਕਸ਼ਨ ਯਾਨੀ ਨਤੀਜੇ ਜਿਹੜੇ ਉਹ ਨਿਕਲ ਜਾਣਗੇ, ਜੇ ਭਾਰਤੀ ਜਨਤਾ ਪਾਰਟੀ ਦੀ ਉੱਥੇ ਸਰਕਾਰ ਬਣ ਗਈ ਜਿੱਦਾਂ ਰੁਝਾਨ ਦਰਸਾਏ ਜਾ ਰਹੇ ਨੇ ਐਗਜ਼ਿਟ ਪੋਲ ਦੇ ਜ਼ਰੀਏ, ਤਾਂ ਗੁਰਪ੍ਰੀਤ ਜੀ ਤੁਸੀਂ ਦੇਖਿਓ ਇਹ ਤਾਂ ਬਿਲਕੁਲ ਭਮੀਰੀ ਬਣਾ ਦੇਣਗੇ ਇੱਥੇ। ਤੇ ਜੇ ਨਹੀਂ ਤਾਂ ਫਿਰ ਜਿਵੇਂ ਬਿਹਾਰ ਇਤਿਆਦਕ ਦੇ ਜਿਹੜੇ ਇਲੈਕਸ਼ਨ ਜਦੋਂ ਗੁਜ਼ਰ ਜਾਣਗੇ ਤੇ 27 ਬਿਲਕੁਲ ਦਿਖਣ ਲੱਗ ਜਾਏਗਾ, ਤਾਂ ਉਸ ਵੇਲੇ ਤੁਸੀਂ ਦੇਖਿਓ ਕਿ ਬੜੀ ਤਾਬੜ ਤੋੜ ਛਾਪੇਮਾਰੀ ਹੋਏਗੀ ਪੰਜਾਬ ਦੇ ਵਿੱਚ। ਤਾਂ ਉਹਦਾ ਕਾਰਨ ਇਹੋ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ, ਦੇਖੋ ਇਹਦੇ 'ਚ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦੇਵਾਂ ਕਿ ਇਹ ਨਹੀਂ ਹੁੰਦਾ ਕਿ ਕਿਸੇ ਬੰਦੇ ਦੀ ਫਾਈਲ ਬਣ ਜਾਂਦੀ ਆ, ਛਾਪੇਮਾਰੀ ਹੋ ਜਾਂਦੀ ਆ ਤੇ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਭਾਰਤੀ ਜਨਤਾ ਪਾਰਟੀ 'ਚ ਆ ਜਾ। ਸਰ ਇਹ ਸਲੀਪਰ ਸੈੱਲ ਵੀ ਬਣਾ ਦਿੰਦੇ ਨੇ ਕਿ ਤੂੰ ਪਾਰਟੀ 'ਚ ਰਹਿਣਾ ਹੈ ਤੇ ਆਪਣੀ ਪਾਰਟੀ ਦਾ ਹੀ ਬੇੜਾ ਗਰਕ ਕਰਦੇ ਰਹਿਣਾ। ਇਸ ਕਰਕੇ
ਇਸ ਸੰਦਰਭ ਵਿੱਚ ਤੇ ਆਪਣੇ ਕੋਲ ਬਸ ਇੰਨੀ ਹੀ ਜਾਣਕਾਰੀ ਹੈ ਮੁੱਢਲੇ ਤੌਰ ਤੇ ਕਿ ਰਾਣਾ ਗੁਰਜੀਤ ਹੋਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਜ਼ਰੂਰ ਹੋਈ ਆ, ਪਰ ਇਹ ਗੱਲ ਜਿਹੜੀ ਹੈ ਲਗਭਗ ਤੈਅ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਭਾਰੀ ਛਾਪੇਮਾਰੀ ਜਿਹੜੀ ਉਹ ਕੀਤੀ ਜਾਊਗੀ, ਚਾਹੇ ਉਹ ਫਿਰ ਈਡੀ ਹੋਵੇ, ਇਨਕਮ ਟੈਕਸ ਹੋਵੇ। ਹਾਲਾਂਕਿ ਸੀਬੀਆਈ ਦਾ ਕੰਸੈਂਟ ਤੁਹਾਨੂੰ ਪਤਾ ਪੰਜਾਬ ਸਰਕਾਰ ਨੇ ਵਾਪਸ ਲਿਆ ਹੋਇਆ, ਉਹ ਕੁਝ ਮਾਮਲਿਆਂ 'ਚ ਹੀ ਜਾਂਚ ਕਰ ਸਕਦੀ ਹੈ, ਪਰ ਈਡੀ ਤੇ ਇਨਕਮ ਟੈਕਸ ਵਾਸਤੇ ਇੱਥੇ ਦੁਬਾਰੇ ਖੁੱਲੇ ਰਹਿਣਗੇ। ਜੀ, ਸੋ ਅਗਲੀ ਖਬਰ ਦਾ ਰੁਖ ਕਰਦੇ ਹਾਂ। ਅੱਜ ਕੇਂਦਰ ਦੇ ਵੱਲੋਂ ਕਹਿੰਦੇ ਨੇ ਜਵਾਬ ਦਿੱਤਾ ਗਿਆ ਹੈ ਸੂਬਿਆਂ ਨੂੰ ਫੰਡਾਂ ਦੇ ਮਾਮਲੇ 'ਚ। ਫੰਡਾਂ ਦੇ ਕੋਲੋਂ ਦੁਖੀ ਜਿਹੜਾ ਪੰਜਾਬ ਸਭ ਤੋਂ ਵੱਧ ਹੈ, ਕਿਉਂਕਿ ਪੰਜਾਬ ਨੂੰ ਤਾਂ ਆਰਡੀਐਫ ਨੂੰ ਲੈ ਕੇ ਵੀ ਤੰਗ ਕੀਤਾ ਜਾ ਰਿਹਾ। ਉੱਪਰੋਂ ਸਾਰਾ ਟੈਕਸ ਕਲੈਕਸ਼ਨ ਕਰੋ, ਫਿਰ ਕੇਂਦਰ ਦੀ ਝੋਲੀ ਪਾ ਦਿਓ, ਫਿਰ ਮਿੰਨਤਾਂ ਕਰੋ ਕਿ ਭਾਈ ਸਾਡਾ ਹਿੱਸਾ ਤਾਂ ਮੋੜ ਦਿਓ। ਕੀ ਕਹਿ ਰਿਹਾ ਜੀ ਕੇਂਦਰ? ਦੇਖੋ, ਇਹ ਘਰ ਘਰ ਕੀ ਕਹਾਣੀ ਇੱਕ ਸੀਰੀਅਲ ਆਉਂਦਾ ਹੁੰਦਾ ਸੀ, ਇਕੱਲਾ ਪੰਜਾਬ ਦੀ ਘਰ ਘਰ ਕੀ ਕਹਾਣੀ ਹੈ। ਸਾਊਥ ਵਾਲਿਆਂ ਨੂੰ ਪੁੱਛ ਲਓ, ਕਹਿੰਦੇ ਜੀ ਅਸੀਂ ਦੁਖੀ ਹਾਂ। ਮਹਾਰਾਸ਼ਟਰ ਨੂੰ ਪੁੱਛ ਲਓ, ਕਹਿੰਦੇ ਜੀ ਕਿ ਸਭ ਤੋਂ ਜ਼ਿਆਦਾ ਤਾਂ ਕੰਟਰੀਬਿਊਟਰ ਵੱਡਾ ਜਿਹੜਾ ਮਹਾਰਾਸ਼ਟਰ ਹੈ। ਤੇ ਮਿਲਦਾ ਕੀ ਹੈ ਸਾਨੂੰ, ਵੀ ਜੇ ਅਸੀਂ 100 ਦਿੰਦੇ ਆ ਤੇ ਸਾਨੂੰ ਤੇ ਮਤਲਬ ਮਿਲਦੇ ਹੀ ਕੋਈ 40-50, ਤੇ ਜਿਹੜਾ ਬਿਹਾਰ ਹੈ ਉਹ ਦਿੰਦਾ ਹੀ 40-50 ਤੇ 120 ਲੈ ਜਾਂਦਾ। ਮਤਲਬ ਇਹਦੇ ਤੇ ਮੈਂ ਅੱਗੇ ਵਿਸਤਾਰ ਸਹਿਤ ਵੀਡੀਓ ਬਣਾਈ ਸੀ ਕਿ ਇਹ ਕੀ ਪੈਮਾਨੇ ਹੁੰਦੇ ਨੇ ਜੀ। ਇਹ ਦਰਅਸਲ ਜੋ ਵਿੱਤ ਕਮਿਸ਼ਨ ਵਰਗੇ ਹੁੰਦੇ ਆ, ਉਹ ਸਭ ਕੁਝ ਤੈਅ ਕਰਦੇ ਆ, ਉਸ ਹਿਸਾਬ ਨਾਲ ਹੀ ਫਿਰ ਕੰਟਰੀਬਿਊਸ਼ਨ ਜਿਹੜਾ ਹੈ ਉਹ ਕੇਂਦਰ ਦਾ ਰਹਿੰਦਾ। ਦੇਖੋ, ਪੰਜਾਬ ਦਾ ਆਪਾਂ ਜੇ ਦੇਖੀਏ ਪੈਸਾ ਤੇ ਇਹਨਾਂ ਨੱਪਿਆ, ਇਹਦੇ ਚ ਕੋਈ ਸ਼ੱਕ ਨਹੀਂ। ਜੀਐਸਟੀ ਜੋ ਮੁਆਵਜ਼ਾ ਸੀਗਾ ਉਹ ਵੀ ਇਹਨਾਂ ਨੇ ਬਹੁਤ ਰਿੜਕ ਕੇ ਦਿੱਤਾ ਸੀਗਾ। ਹੁਣ ਫਿਰ ਇਹ ਕੁਝ ਮਤਲਬ ਕਿ ਇੱਕ ਤੁਲਨਾ ਕੀਤੀ ਜਾਂਦੀ ਹੈ ਕਿ ਪੰਜਾਬ ਨੂੰ ਤਾਂ 4238 ਕਰੋੜ ਰੁਪਏ ਜਾਰੀ ਕੀਤੇ ਗਏ, ਹਰਿਆਣਾ ਨੂੰ 5197 ਕਰੋੜ ਰੁਪਏ ਦਿੱਤੇ ਗਏ। ਇਤਿਹਾਦਿਕ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਤੁਲਨਾ ਜਿਹੜੀ ਆ ਉਹ ਚੱਲਦੀ ਹੈ। ਹੁਣ ਦੇਖੋ, ਕੇਂਦਰ ਦੀਆਂ ਜਿਹੜੀਆਂ ਸਕੀਮਾਂ ਹੁੰਦੀਆਂ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਉਹਨਾਂ ਦਾ ਵੀ ਸ਼ੇਅਰ ਹੁੰਦਾ, ਇਹਨਾਂ ਦਾ ਵੀ ਸ਼ੇਅਰ ਹੁੰਦਾ। ਪਰ ਇੱਕ ਜਿਹੜਾ ਹੁਣ ਕੇਂਦਰ ਨੇ ਜਵਾਬ ਦਿੱਤਾ, ਉਹ ਕਹਿੰਦੇ ਭਾਈ ਸਾਡੀ ਵੀ ਗੱਲ ਸੁਣ ਲਓ, ਤੁਸੀਂ ਸਾਰੇ ਰੌਲਾ ਪਾਈ ਜਾਂਦੇ ਹੋ। ਤਾਈ ਕਹਿੰਦੀ ਆ ਕਿ ਦੇਖੋ, ਮਸਲਾ ਜਿਹੜਾ ਇਹ ਆ ਕਿ ਜਿਹੜਾ ਜੀਐਸਟੀ ਕਲੈਕਟ ਹੁੰਦਾ, ਵੈਸੇ ਤੇ ਜੇ ਪੰਜਾਬ ਤੇ ਹਰਿਆਣੇ ਦੀ ਤੁਲਨਾ ਕਰੋਗੇ, ਉਹਨਾਂ ਦਾ ਜੀਐਸਟੀ ਕਲੈਕਸ਼ਨ ਆਪਣੇ ਤੋਂ 3 ਗੁਣਾ ਜੀ, ਜਿਹੜਾ ਕਿ 2017 ਚ ਲਗਭਗ ਮੇਰੇ ਖਿਆਲ ਦੇ ਨਾਲ ਥੋੜਾ ਬਹੁਤਾ ਆਪਣਾ ਹੀ ਵੱਧ ਹੋਏਗਾ। ਉਦੋਂ ਵੈਟ ਵਗੈਰਾ ਹੁੰਦੇ ਸਨ, ਤਾਂ ਜਦੋਂ ਸਾਡਾ ਜੀਐਸਟੀ ਕਲੈਕਸ਼ਨ ਹੀ ਉਹਨਾਂ ਤੋਂ 3 ਗੁਣਾ ਘੱਟ ਆ, ਤੇ ਸਾਡਾ ਜਿਹੜਾ ਉਹ ਫਿਰ ਟੈਕਸ ਵੀ ਤਾਂ ਉਹਨਾਂ ਤੋਂ ਘੱਟ ਹੀ ਬਣਨਾ ਨਾ। ਤੇ ਰਿਪੋਰਟਰ ਵੀਰ ਇਹ ਗੱਲ ਤੇ ਕਹਿੰਦੇ ਨਹੀਂ ਹੈ, ਕਿਉਂਕਿ ਦੇਖੋ ਮੇਰੀ ਤਾਂ ਗੱਲ ਗੋਡੇ ਲੱਗੇ ਗਿੱਟੇ ਲੱਗੇ, ਮੈਂ ਤੇ ਸਿੱਧਾ ਸ਼ੀਸ਼ਾ ਦਿਖਾ ਦਿੰਦਾ ਹੁੰਦਾ ਕਿ ਉੱਠਿਆ ਜਾਏ ਨਾ ਆਪ ਤੋਂ ਫਿੱਟੇ ਮੂੰਹ ਗੋਡਿਆਂ ਦਾ। ਸਾਨੂੰ ਆਪ ਵੀ ਤਾਂ ਦੇਖਣਾ ਹੋਏਗਾ ਨਾ ਕਿ ਅਸੀਂ ਆਪਣਾ ਮੈਨੂਫੈਕਚਰਿੰਗ ਜਾਂ ਜਿਹੜੀ ਜੀਐਸਟੀਪੀ ਹੈ ਉਹ ਕਿਵੇਂ ਗਵਾ ਰਹੇ ਹਾਂ, ਸਾਡਾ ਉਤਪਾਦਨ ਘਟ ਰਿਹਾ। ਤਾਂ ਜੀਐਸਟੀ ਕਲੈਕਸ਼ਨ ਤਾਂ ਤੁਲਨਾਤਮਕ ਜਦੋਂ ਆਪਾਂ ਦੇਖਾਂਗੇ ਕਿ ਤੁਸੀਂ ਕਿੰਨੀਆਂ ਚੀਜ਼ਾਂ ਵੱਧ ਬਣਾਈਆਂ, ਕਿੰਨੀਆਂ ਚੀਜ਼ਾਂ ਤੁਸੀਂ ਵੇਚੀਆਂ, ਕਿੰਨਾ ਫਿਰ ਟੈਕਸ ਕਲੈਕਟ ਕੀਤਾ, ਉਹ ਗਿਆ ਕੇਂਦਰ ਕੋਲ। ਇਹਨਾਂ ਨੇ ਜਵਾਬ ਦਿੱਤਾ, ਇਹਨਾਂ ਕਿਹਾ ਕਿ ਦੇਖੋ 50-50 ਉਦੋਂ ਹੀ ਕਰ ਲਈਦੇ ਆ 100 ਚੋਂ, ਤੇ ਫਿਰ ਜਿਹੜਾ ਸਾਡੇ ਕੋਲ ਆਉਂਦਾ ਤੇ 22 ਅਸੀਂ ਹੋਰ ਦੇ ਦਿੰਨੇ ਆ ਸਟੇਟਾਂ ਨੂੰ, ਯਾਨੀ 100 ਚੋਂ 72 ਪੈਸੇ ਅਸੀਂ ਦੇ ਦਿੰਨੇ ਆ, ਤੇ ਬਾਕੀ ਅਸੀਂ ਜਿਹੜੀਆਂ ਸਕੀਮਾਂ ਨੇ ਉਹਨਾਂ 'ਚ ਸ਼ੇਅਰ ਪਾਉਨੇ ਆ। ਤੇ ਹੋਰ ਦੱਸੋ ਇਹਨਾਂ ਨੂੰ ਰਾਜਾਂ ਨੂੰ ਕੀ ਦਈਏ। ਪਰ ਮੈਂ ਸਮਝਦਾ ਹਾਂ ਕਿ ਇਹ ਕੋਈ ਅਹਿਸਾਨ ਨਹੀਂ ਹੈ ਰਾਜਾਂ ਤੇ, ਇਹ ਭਾਰਤੀ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ ਚੀਜ਼ਾਂ ਨੇ। ਸੋਸ਼ਲ ਵੈਲਫੇਅਰ ਕਰਨਾ ਜਿਹੜਾ ਉਹ ਲਾਜ਼ਮੀ ਹੈ। ਤਾਂ ਬਹੁਤ ਸਾਰੇ ਸਟੇਟ ਇਸ ਤਰ੍ਹਾਂ ਦੇ ਹੈਗੇ ਜਿੱਥੇ ਇਸ ਤਰ੍ਹਾਂ ਦੀਆਂ ਯੋਜਨਾਵਾਂ, ਜਿਵੇਂ ਆਪਾਂ ਚਾਹੇ ਅਨਾਜ ਨਾਲ ਜੁੜੀਆਂ ਦੇਖੀਏ, ਚਾਹੇ ਸਿਹਤ ਨਾਲ ਜੁੜੀਆਂ ਦੇਖੀਏ, ਤਾਂ ਉਹ ਜ਼ਰੂਰੀ ਵੀ ਹੁੰਦੀਆਂ ਨੇ। ਪਰ ਗੱਲ ਇਹ ਹੈ ਕਿ ਜਿਵੇਂ ਤੁਸੀਂ ਆਰਡੀਐਫ ਦਾ ਜ਼ਿਕਰ ਕੀਤਾ, ਇਹ ਤੇ ਬਿਲਕੁਲ ਸਹੀ ਆ। ਜਿਵੇਂ ਮਰਜ਼ੀ ਇਹ ਸਫਾਈ ਦਿੰਦੇ ਰਹਿਣ, ਜਿਵੇਂ ਮਰਜ਼ੀ ਇਹ ਸਭ ਕੁਝ ਕਹਿੰਦੇ ਰਹਿਣ, ਪਰ ਇੱਕ ਚੀਜ਼ ਦਾ ਜਿਹੜਾ ਅੰਤਰ ਨਜ਼ਰ ਆਉਂਦਾ ਹੈ ਕਿ ਆਰਡੀਐਫ ਵਗੈਰਾ ਜਿਹੜਾ ਪੈਸਾ ਜਮਾ ਹੋਇਆ ਸੀਗਾ ਉਹ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀ। ਗਾਂ ਤੋਂ ਸ਼ਰਤਾਂ ਤੈਅ ਹੁੰਦੀਆਂ, ਗਾਂ ਕੀ ਹੋਣਾ ਸੀ ਕੀ ਨਹੀਂ ਹੋਣਾ ਸੀਗਾ, ਪਰ ਉਹ ਰੇੜਕਾ ਕੁਝ ਮਾਨ ਸਾਹਿਬ ਨੇ ਵੀ ਤਾਂ ਵਧਾ ਲਿਆ ਨਾ ਸੁਪਰੀਮ ਕੋਰਟ 'ਚ ਮਾਮਲਾ ਲਿਜਾ ਕੇ। ਤਾਂ ਬਹਰਹਾਲ ਕੇਂਦਰ ਨੇ ਜਵਾਬ ਜ਼ਰੂਰ ਦਿੱਤਾ, ਪਰ ਜੋ ਆਪਾਂ ਟੈਕਸਾਂ ਦੀ ਵੰਡ ਦੇਖਦੇ ਆ ਇਹਦੇ 'ਚ ਕਾਣੀ ਵੰਡ ਤੇ ਹੈਗੀ ਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਮਹਾਰਾਸ਼ਟਰ ਤੇ ਬਿਹਾਰ ਦੀ ਦਿੱਤੀ ਆ। ਆਪਾਂ ਤੇ ਬਹੁਤ ਪਿੱਛੇ ਹੁੰਨੇ ਆ, ਪੰਜਾਬ ਦਾ ਤਾਂ ਕੰਟਰੀਬਿਊਸ਼ਨ ਬਹੁਤ ਲੋ ਹੈ ਜੀ, ਜਿਹੜਾ ਕੇਂਦਰੀ ਜੀਐਸਟੀ ਕਲੈਕਸ਼ਨ ਹੈ ਨਾ ਜੀ, ਪੰਜਾਬ ਦਾ ਤਾਂ ਬਹੁਤ ਲੋ ਹੈ। ਤੁਸੀਂ ਮਹਾਰਾਸ਼ਟਰ ਦੀ ਜੀਡੀਪੀ ਕੱਢ ਕੇ ਦੇਖ ਲਓ, ਕਿਸੇ ਮਾੜੇ ਮੁਲਕ ਤੋਂ ਵੀ ਵੱਡੀ ਹੋਏਗੀ। ਸੋ ਇਸ ਕਰਕੇ ਉਹ ਵੀ ਰੋਂਦੇ ਆ ਕਿ ਅਸੀਂ ਇੰਨਾ ਦਿੰਨੇ ਆ ਤਾਂ ਬਦਲੇ 'ਚ ਸਾਨੂੰ ਘੱਟ ਮਿਲਦਾ ਹੈ।
ਤਾਂ ਜਿਹੜੇ ਬਿਹਾਰ ਵਰਗੇ ਦੇ ਦੇਸ਼ ਕਹਿ ਰਿਹਾ ਸੀਗਾ, ਪ੍ਰਦੇਸ਼ ਹੈ ਜਿਹੜੇ, ਕਿ ਬਈ ਜੀ ਉਹ ਫਾਇਦੇ ਚ ਰਹਿੰਦੇ ਆ। ਤਾਂ ਇਹਦੇ ਤੇ ਤਾਂ ਚਿੰਤਨ ਮੰਥਨ ਦੀ ਜ਼ਰੂਰਤ ਹੈ ਕਿ ਕਿੰਨੀ ਕੁ ਦੇਰ ਤੱਕ ਚੱਲੂਗਾ ਕੰਮ। ਜੀ ਜੀ, ਸੋ ਇਸ ਤੇ ਗੌਰ ਤਾਂ ਕਰਨਾ ਬਣਦਾ ਹੈ। ਉਧਰ ਪਾਵਰਕੌਮ ਦਾ ਸੀਐਮਡੀ ਬਣਨ ਦੇ ਲਈ 25 ਅਰਜ਼ੀਆਂ, ਕਹਿੰਦੇ 25 ਲੋਕ ਦੌੜ 'ਚ ਲੱਗੇ ਹੋਏ ਨੇ, ਪਰ ਅੱਜ ਆਰਜੀ ਤੌਰ ਤੇ ਸੀਐਮਡੀ ਮਿਲ ਗਏ ਨੇ ਜੀ। ਕੌਣ ਨੇ ਇਹ? ਦੇਖੋ ਜਿਹੜੇ ਸੀਐਮਡੀ ਹੈ ਨਾ, ਤੁਹਾਨੂੰ ਯਾਦ ਹੋਏਗਾ ਨਵਜੋਤ ਸਿੰਘ ਸਿੱਧੂ ਨੂੰ ਆਫਰ ਕੀਤਾ ਗਿਆ ਸੀਗਾ ਕਿ ਤੁਸੀਂ ਬਈ ਪਾਵਰ ਦਾ ਲੈ ਲਓ ਜੀ ਅਹੁਦਾ, ਮੰਤਰਾਲਾ, ਜੀ ਜੀ ਯਾਦ ਜੀ ਹੋਊਗਾ ਜੀ ਤੁਹਾਨੂੰ। ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਠੁਕਰਾ ਦਿੱਤਾ ਸੀਗਾ। ਉਹਦਾ ਇੱਕ ਵੱਡਾ ਕਾਰਨ ਇਹ ਸੀਗਾ ਕਿ ਜਿਹੜਾ ਇਹਨਾਂ ਦਾ ਸੀਐਮਡੀ ਹੁੰਦਾ ਨਾ, ਕਿਉਂਕਿ ਪਾਵਰਕੌਮ ਦਾ ਐਕਟ ਵੱਖਰਾ ਹੈ, ਜੀ ਪਾਵਰਕੌਮ ਦਾ ਐਕਟ ਵੱਖਰਾ ਹੈ, ਤਾਂ ਉਸ ਐਕਟ ਦੇ ਤਹਿਤ ਤਾਕਤਾਂ ਦੀ ਵੰਡ ਹੁੰਦੀ ਹੈ। ਤੇ ਜੇ ਤੁਸੀਂ ਦੇਖੋਗੇ ਤੇ ਮੰਤਰੀ ਦੀਆਂ ਤਾਕਤਾਂ ਉੱਥੇ ਥੋੜੀਆਂ ਰਹਿ ਜਾਂਦੀਆਂ, ਸੀਐਮਡੀ ਦੀ ਤਾਕਤ ਜ਼ਿਆਦਾ ਹੁੰਦੀ ਹੈ। ਤਾਂ ਨਵਜੋਤ ਸਿੰਘ ਸਿੱਧੂ ਇਸ ਗੱਲ ਤੋਂ ਭਲੀ ਭਾਂਤ, ਕਿਉਂਕਿ ਚਲਾਕ ਹੈ ਪੂਰਾ, ਨਵਜੋਤ ਸਿੰਘ ਜੀ ਜੀ ਸਿੱਧੂ ਪੜਿਆ ਗੁੜਿਆ ਕੜਿਆ ਕਹਿ ਲਓ ਨੇਤਾ ਹੈ। ਉਸਨੇ ਇਹਨਾਂ ਨੂੰ ਪਾਸ ਲਿਆ ਕਿ ਕਿਸ ਤਰ੍ਹਾਂ ਮੈਨੂੰ ਇੱਕ ਐਸਾ ਮੰਤਰਾਲਾ ਦੇਣ ਨੂੰ ਫਿਰਦੇ ਆ ਕਿ ਜਿਹਦੇ ਵਿੱਚ ਬਹੁਤਾ ਮੇਰਾ ਕੋਈ ਅਧਿਕਾਰ ਖੇਤਰ ਰਹਿੰਦਾ ਨਹੀਂ ਹੈ। ਤਾਂ ਤੁਸੀਂ ਸੋਚ ਕੇ ਦੇਖੋ ਕਿ ਇੱਕ ਮੰਤਰੀ ਤੋਂ ਜ਼ਿਆਦਾ ਪਾਵਰ ਜਿਹੜੀ ਹੈ ਸੀਐਮਡੀ ਕੋਲ ਹੈ। ਤਾਂ ਉਸ ਜੀ ਉਹਦੇ ਵਾਸਤੇ 25 ਛੱਡੋ, ਹੋ ਸਕਦਾ 2500 ਵੀ ਅਰਜ਼ੀਆਂ ਆ ਜਾਂਦੀਆਂ ਜੇ ਆਪਣੇ ਵਰਗਿਆਂ ਨੂੰ ਵੀ ਕਹਿੰਦੇ ਤੁਸੀਂ ਵੀ ਭਰ ਸਕਦੇ ਹੋ। ਤਾਂ ਕਿਉਂਕਿ ਇਹਦੇ ਵਿੱਚ ਕੁਝ ਖਾਸ ਵਿਅਕਤੀ ਜਿਹੜੇ ਤਜਰਬੇਕਾਰ ਵਿਅਕਤੀ ਹੁੰਦੇ ਆ ਉਹ ਹੀ ਭਾਗ ਲੈ ਸਕਦੇ ਆ। ਤਾਂ ਅਜय ਜੀ ਸਿਨਹਾ ਜਿਹੜੇ ਆ, ਇਹਨਾਂ ਨੂੰ ਸੀਐਮਡੀ ਜਿਹੜਾ ਬਣਾ ਦਿੱਤਾ ਗਿਆ। ਦੇਖੋ ਸਰਾਂ ਸਾਹਿਬ ਜਿਹੜੇ ਆ, ਮੈਨੂੰ ਲੱਗਦਾ ਕਿ 3 ਸਰਕਾਰਾਂ 'ਚ ਕੰਮ ਕਰ ਗਏ ਬਲਦੇਵ ਸਿੰਘ ਸਰਾਂ। ਮਾਲਵੇ ਦਾ ਜੀ ਮਾਣ ਕਿਹਾ ਜਾ ਸਕਦਾ ਹੈ ਕਿ ਜਿਸ ਦੌਰ ਦੇ ਵਿੱਚ ਫ੍ਰੀ ਬਿਜਲੀ ਇਤਿਆਦਿਕ ਸਬਸਿਡੀ ਦਾ ਜਿਹੜਾ ਲਮਕਾ, ਉਹ ਸਾਰਾ ਕੁਛ ਆ। ਪਰ ਬਾਵਜੂਦ ਇਸ ਦੇ, ਹਾਂ ਠੀਕ ਆ, ਮੈਂ ਨਹੀਂ ਕਹਿੰਦਾ ਕਿ 100% ਹੀ ਕੰਮ ਜਿਹੜਾ ਉਹ ਠੀਕ ਹੁੰਦਾ ਰਿਹਾ। ਬਹੁਤ ਜੀ ਵੱਡੇ ਵੱਡੇ ਕੱਟ ਗਰਮੀਆਂ 'ਚ ਆਪਾਂ ਚੱਲਦੇ ਰਹੇ ਹਾਂ ਆਪ, ਪਰ ਕੁੱਲ ਮਿਲਾ ਕੇ ਜਿੰਨਾ ਕੁ ਉਹਨਾਂ ਦੇ ਕੋਲ ਸੀ, ਉਹਨਾਂ ਨੇ ਵਿੱਤੋਂ ਵੱਧ ਕੇ ਕੀਤਾ। ਮੈਂ ਇਸ ਗੱਲੋਂ ਤੇ ਉਹਨਾਂ ਦਾ ਰਿਗਾਰਡ ਕਰਾਂਗਾ। ਤਾਂ ਉਹਨਾਂ ਨੇ ਸ਼ਾਇਦ ਮਾਨ ਸਾਹਿਬ ਨੇ ਉਹਨਾਂ ਨੂੰ ਮਨਾਉਣ ਦਾ ਵੀ ਯਤਨ ਕੀਤਾ ਕਿ ਪਲੀਜ਼ ਤੁਸੀਂ ਨਾ ਜਾਓ, ਬਈ ਤੁਸੀਂ ਇਹ ਜਿਹੜੀ ਐਕਸਟੈਂਸ਼ਨ ਹੈ ਉਹ ਲੈ ਲਓ, ਪ੍ਰਵਾਨ ਕਰੋ। ਪਰ ਉਹਨਾਂ ਨੇ ਮਨ ਬਣਾ ਲਿਆ ਕਿ 65 ਸਾਲ ਮੇਰੀ ਉਮਰ ਹੋ ਗਈ ਆ, ਹੁਣ ਜੀ ਅਸੀਂ ਜੀ ਜਾਣਾ ਹੀ ਜਾਣਾ। ਤਾਂ ਪਾਵਰਕੌਮ ਨੂੰ ਫਾਇਦੇ 'ਚ ਵੀ ਪਹੁੰਚਾਇਆ ਉਹਨਾਂ ਨੇ। ਜੋ ਟਰਾਂਸਮਿਸ਼ਨ ਦੀ ਕਹਿ ਲਓ ਕਿ ਜਿਹੜੀ ਸਮਰੱਥਾ ਹੈ, ਇਹ ਲਗਭਗ 10,000 MW ਤੇ ਲੈ ਗਏ। ਇਹ ਬਹੁਤ ਵੱਡਾ ਇੱਕ ਮਾਰਕਾ ਸੀਗਾ। ਸੋ ਚੰਗਾ ਕੰਮ ਕੀਤਾ ਹੈ। ਕੁਝ ਮੈਂ ਜਿਵੇਂ ਕਿਹਾ ਕਿ ਖਾਮੀਆਂ ਵੀ ਰਹਿ ਜਾਂਦੀਆਂ, ਬਲਦੇਵ ਸਿੰਘ ਸਰਾਂ ਹੋਰਾਂ ਨੇ ਅੱਛਾ ਕੰਮ ਕੀਤਾ ਹੈ। ਤੇ ਹੁਣ ਜਿਹੜੇ ਅਜय ਸਿਨਹਾ ਹੈਗੇ ਆ, ਇਹ ਕਿਸ ਤਰ੍ਹਾਂ ਕੰਮ ਕਰਦੇ ਆ, ਇਹਨਾਂ ਬਾਰੇ ਵੀ ਜਦੋਂ ਕਹਿ ਲਓ ਅੱਗੇ ਚੱਲੇਗਾ ਇਹਨਾਂ ਦੀ ਕਾਰਕਰਦਗੀ ਦਾ ਦੌਰ, ਫਿਰ ਉਦੋਂ ਵਿਸ਼ਲੇਸ਼ਣ ਉਸ ਹਿਸਾਬ ਕਿਤਾਬ ਦੇ ਨਾਲ ਹੋਏਗਾ ਇਹਨਾਂ ਦਾ। ਜੀ, ਸੋ ਤਾਂ ਦੇਖਦੇ ਹਾਂ ਹੁਣ ਜ਼ਿੰਮੇਵਾਰੀ ਸਾਂਭਦੇ ਹਾਂ, ਫਿਰ ਅੱਗੇ ਕਿਵੇਂ ਵਿਚਰਦੇ ਨੇ ਤੇ ਕਿਵੇਂ ਪਾਵਰਕੌਮ ਨੂੰ ਬੁਲੰਦੀਆਂ ਤੇ ਲੈ ਕੇ ਜਾਂਦੇ ਨੇ, ਜਾਂ ਫਿਰ ਪਿੱਛੇ ਨੂੰ ਬੈਕ ਗੇਅਰ ਪੈਂਦਾ ਹੈ। ਪਰ ਆਪਾਂ ਇਸੇ ਦੀ ਸੁੱਖ ਮੰਗਦੇ ਹਾਂ ਕਿ ਚੜ੍ਹਦੀ ਕਲਾ ਹੀ ਰਹੇ। ਤੇ ਅੱਗੇ ਚੱਲਦੇ ਹਾਂ ਜੀ। ਹੁਣ ਸਿਆਸਤਦਾਨਾਂ ਨੂੰ ਵੀ ਧਮਕੀਆਂ ਮਿਲਣ ਦਾ ਦੌਰ ਸ਼ੁਰੂ ਹੋ ਗਿਆ ਹੈ ਜੀ। ਪਿੱਛੇ ਜੇ ਤਾਂ ਗੋਲੀਆਂ ਵੀ ਚੱਲ ਗਈਆਂ ਸੀ ਥੋੜੇ ਦਿਨ ਪਹਿਲਾਂ, ਪਰ ਇਹ ਕੀ ਮਾਜਰਾ ਹੈ ਜੀ? ਦੇਖੋ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਹੁੰਦਾ ਸੀ ਮਮਦੋਟ ਵਾਲੀ ਸਾਈਡ ਤੋਂ, ਅੰਗਰੇਜ਼ ਫੌਜੀ। ਜੀ ਫੌਜੀ ਐਵੇਂ ਨਹੀਂ ਸੀਗਾ ਕਿ ਜਿਵੇਂ ਪਿੰਡਾਂ ਦੇ ਵਿੱਚ ਨਾਂ ਰੱਖ ਦਿੰਦੇ ਫੌਜੀ। ਫੌਜੀ ਸੱਚੀਓ ਫੌਜ ਚੋਂ ਆਇਆ ਸੀਗਾ ਤੇ ਉਹਨੇ ਬੜੀ ਮਿਹਨਤ ਕੀਤੀ। ਜਦੋਂ ਟਿਕਟ ਨਾ ਮਿਲੀ ਤੇ ਉਹ ਆਜ਼ਾਦ ਵੀ ਲੜਿਆ ਸੀ ਇਹਨਾਂ ਦੇ ਖਿਲਾਫ, ਹਾਲਾਂਕਿ ਬੁਰੀ ਤਰ੍ਹਾਂ ਹਾਰ ਗਿਆ। ਉਸ ਤੋਂ ਬਾਅਦ ਸ਼ਾਇਦ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀਗੀ। ਜੀ ਪਰ ਹੁੰਦਾ ਕੀ ਆ ਕਿ ਹੁਣ ਉਹਨੂੰ ਪਹਿਲਾਂ ਤੇ ਇੱਕ ਅਨਨੋਨ ਨੰਬਰ ਤੋਂ ਫੋਨ ਆਇਆ। ਦੇਖੋ ਅਨਨੋਨ ਨੰਬਰ ਜਿਹੜੇ ਆ ਨਾ, ਪਹਿਲੀ ਗੱਲ ਉਹ ਇੱਧਰ ਇੰਡੀਆ 'ਚ ਸਾਇਲੈਂਟ ਰਹਿ ਜਾਂਦੇ ਆ। ਤੁਸੀਂ ਮੇਰੇ ਫੋਨ ਜੀ ਤੇ WhatsApp ਕਾਲ ਲਾਓਗੇ ਨਾ, ਉਹ ਵੱਜਣੀ ਨਹੀਂ ਕਾਲ, ਉਹ ਸਾਇਲੈਂਟ ਕਾਲ, ਮਤਲਬ ਕਿ ਡੈਡ ਕਾਲ ਹੋ ਜਾਂਦੀ ਹੈ ਜੀ। ਜੀ ਤੇ ਜੀ ਬਾਅਦ ਦੇ ਵਿੱਚ ਵੌਇਸ ਨੋਟ ਛੱਡਿਆ ਗਿਆ ਕਿ ਭਾਈ ਇੰਨੀ ਵੱਡੀ ਜਿਹੜੀ ਆ ਉਹ ਰਕਮ ਦੇ ਫਰੌਤੀ ਦੀ, ਜਾਂ ਕਹਿ ਲਓ ਕਿ ਰੰਗਦਾਰੀ ਦੀ। ਤੇ ਰੋਹਿਤ ਗੁੰਦਾਰਾ ਦਾ ਨਾਮ, ਜਿਹੜਾ ਕਿ ਕਹਿ ਲਓ ਲਾਰੈਂਸ ਗੈਂਗ ਦਾ ਇੱਕ ਸਰਗਨਾ ਹੀ ਹੈ, ਉਹਦਾ ਜੀ ਨਾਮ ਲੈ ਕੇ ਇਹ ਸਾਰੀ ਰਕਮ ਮੰਗੀ ਗਈ ਆ। ਤਾਂ ਅੰਗਰੇਜ਼ ਸਿੰਘ ਫੌਜੀ ਨੇ ਇਹਦੀ ਸ਼ਿਕਾਇਤ ਕਰ ਦਿੱਤੀ। ਉਧਰ ਤੁਸੀਂ ਜਿਸ ਫਾਇਰਿੰਗ ਦਾ ਜ਼ਿਕਰ ਕੀਤਾ ਕੁਲਵੀਰ ਸਿੰਘ ਜ਼ੀਰਾ ਦਾ, ਤਾਂ ਕੁਲਵੀਰ ਸਿੰਘ ਜ਼ੀਰਾ ਦੇ ਮਾਮਲੇ 'ਚ ਵੀ ਇੱਕ ਕਥਿਤ ਆਡੀਓ ਜਿਹੜੀ ਆ ਉਹ ਘੁੰਮ ਰਹੀ ਆ, ਜੋ ਅਰਸ਼ ਡੱਲਾ ਦੇ ਨਾਮ ਹੈ ਪ੍ਰਚਾਰੀ ਜਾ ਰਹੀ ਆ, ਕਿ ਜੀ ਅਰਸ਼ ਡੱਲਾ ਨੇ ਕਿਹਾ ਕਿ ਅਗਲੀ ਵਾਰੀ ਤੇਰੀ ਛਾਤੀ 'ਚ ਗੋਲੀਆਂ ਮਾਰਾਂਗੇ, ਐਤਕੀ ਤੇ ਕਾਰ ਤੇ ਵੱਜੀਆਂ।
ਤਾਂ ਸਿੱਧੇ ਤੌਰ ਤੇ ਆਪਾਂ ਕਹਿ ਲਈਏ ਕਿ ਅੱਗੇ ਦੇਖੋ ਅੰਦਰ ਖਾਤੇ ਤੇ ਬਹੁਤ ਕੁਝ ਚੱਲ ਰਿਹਾ ਸੀਗਾ। ਮੈਂ ਤੁਹਾਨੂੰ ਸਮੇਂ ਦਰ ਸਮੇਂ ਦੱਸਦਾ ਵੀ ਰਹਿਣਾ ਕਿ ਅੰਦਰ ਜੀ ਜੀ ਖਾਤੇ ਬਥੇਰਾ ਕੁਝ ਇਲੈਕਸ਼ਨ ਪ੍ਰਭਾਵਿਤ ਹੋਇਆ, ਔਰ ਇਹ ਪਹਿਲੀ ਵਾਰੀ ਨਹੀਂ ਹੋਇਆ। ਕਾਲਾ ਧਨੌਲਾ ਅਸੀਂ ਦੇਖਿਆ, ਜੱਗੂ ਭਗਵਾਨਪੁਰੀ ਅਤੇ ਕਿੰਨਾ ਰੌਲਾ ਪਿਆ। ਸੋ ਇਸ ਤਰ੍ਹਾਂ ਇਹ ਬਹੁਤ ਵਾਰੀ ਸਿਆਸਤ ਦੇ ਐਂਗਲ ਆਏ ਨੇ। ਤਾਂ ਕੁਲਬੀਰ ਸਿੰਘ ਜੀਰਾ ਵਾਲੇ ਮਾਮਲੇ ਦੇ ਵਿੱਚ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਸਾਹਿਬ ਕਿ ਅੰਦਰੂਨੀ ਤੌਰ ਤੇ ਥ੍ਰੈਟ ਜਿਹੜਾ ਉਹ ਕੀਤਾ ਜਾ ਰਿਹਾ, ਜਾਂ ਬਾਹਰੀ ਤੌਰ ਤੇ ਵੀ ਤਾਂ ਹੁਣ ਇੱਕ ਤਰ੍ਹਾਂ ਨਾਲ ਕੀਤਾ ਜਾ ਰਿਹਾ। ਤਾਂ ਇਹਦਾ ਮਤਲਬ ਕੀ ਆ ਜੀ ਕਿ ਜਿਵੇਂ ਸਿੰਗਰਾਂ ਨੂੰ ਅੰਦਰੂਨੀ ਤੌਰ ਤੇ ਕੀ ਹੁੰਦਾ ਕਿ ਸੁਨੇਹੇ ਲਾਏ ਜਾਂਦੇ ਆ, ਬਾਹਰ ਗੱਲ ਨਹੀਂ ਨਿਕਲਦੀ। ਤਾਂ ਬਾਹਰੀ ਤੌਰ ਤੇ ਕੀ ਆ ਕਿ ਸਿੱਧੀ ਆਡੀਓ ਪਾ ਦਿੱਤੀ ਜਾਂ ਜ਼ਿੰਮੇਵਾਰੀ ਲੈ ਲਈ। ਤਾਂ ਉਧਰੋਂ ਪ੍ਰੇਮ ਢਿੱਲੋਂ ਦੇ ਘਰ ਦੇ ਮੂਹਰੇ ਫਾਇਰਿੰਗ, ਉਧਰੋਂ ਇੱਧਰ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਸਿੰਗਰ ਡਰਾਏ ਜਾ ਰਹੇ ਸੀ, ਸਿਆਸਤਦਾਨ ਵੀ ਡਰਾਏ ਜਾ ਰਹੇ ਆ। ਮੈਂ ਕਹਿ ਲਓ ਕਿ ਕਈ ਪਿੰਡਾਂ ਚੋਂ ਇਹ ਆਵਾਜ਼ ਸੁਣੀ ਆ ਕਿ ਜਦੋਂ ਐਤਕੀ ਪੰਚਾਇਤੀ ਇਲੈਕਸ਼ਨ ਹੋਏ ਆ, ਖਾਸ ਤੌਰ ਤੇ ਜੀ ਮਾਝੇ ਚੋਂ ਇੱਕ ਦੋ ਪਿੰਡ, ਤੇ ਉਹਨਾਂ ਦੇ ਜਿਹੜੇ ਐਮਐਲਏ ਸੀ ਉਹ ਵੀ ਚਰਚਿਤ ਰਹੇ ਕਿ ਉੱਥੇ ਉਹਨਾਂ ਦੇ ਪਿੰਡਾਂ ਦਾ ਜਿਹੜਾ ਸਰਪੰਚ ਦਾ ਫੈਸਲਾ ਹੋਇਆ ਉਹ ਫੋਨ ਕਾਲ ਦੇ ਜ਼ਰੀਏ ਹੀ ਹੋਇਆ। ਤੇ ਆਪਾਂ ਵੇਖਿਆ ਕਿ ਮਾਝੇ 'ਚ ਕਤਲ ਵੀ ਹੋਏ, ਤੁਹਾਨੂੰ ਯਾਦ ਹੋਏਗਾ ਜੀ ਜੀ ਇਲੈਕਸ਼ਨ 'ਚ। ਜੀ ਇੱਕ ਜੀ ਆਮ ਜੀ ਆਦਮੀ ਪਾਰਟੀ ਦਾ ਚੁਣਿਆ ਸਰਪੰਚ ਵੀ ਮਾਰ ਦਿੱਤਾ ਗਿਆ ਸੀਗਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਇਕੱਲੇ ਸਿੰਗਰ ਹੀ ਨਹੀਂ, ਹੁਣ ਪੰਜਾਬ ਦੇ ਜਿਹੜੇ ਸਿਆਸਤਦਾਨ ਆ ਉਹ ਵੀ ਕਹਿ ਲਓ ਕਿ ਗੈਂਗਸਟਰਾਂ ਦੇ ਨਿਸ਼ਾਨੇ ਤੇ ਹੈਗੇ ਆ। ਕਿਸੇ ਤੋਂ ਫਰੌਤੀ ਮੰਗੀ ਜਾ ਰਹੀ ਹੈ, ਕਿਸੇ ਦੇ ਨਾਲ ਕਿਹੜ ਜਿਹੜੀ ਹੈ ਉਹ ਸਿੱਧੀ ਕੱਢੀ ਵੀ ਜਾ ਰਹੀ ਹੈ ਜੀ। ਜੀ ਸੋ ਅਗਲੀ ਗੱਲ ਕਰੀਏ ਲਾਰੈਂਸ ਬਿਸ਼ਨੋਈ ਦੀ ਉਸ ਇੰਟਰਵਿਊ ਦੀ। ਤੇ ਲਗਾਤਾਰ ਬੈਕ ਟੂ ਬੈਕ 2 ਇੰਟਰਵਿਊ ਆਈਆਂ ਤੇ ਹੁਣ ਉਹਨਾਂ ਦੇ ਅੱਗੇ ਤੋਂ ਅੱਗੇ ਆਏ ਦਿਨ ਅਪਡੇਟ ਆਉਂਦੀ ਰਹਿੰਦੀ ਹੈ। ਤੇ ਅੱਜ ਕਿਹੜਾ ਵੱਡਾ ਖੁਲਾਸਾ ਹੋਇਆ ਜੀ ਇਸ ਮਾਮਲੇ 'ਚ? ਦੇਖੋ ਖੁਲਾਸਾ ਇਹ ਹੋਇਆ ਗੁਰਪ੍ਰੀਤ ਜੀ ਕਿ ਜਿਵੇਂ ਤੁਸੀਂ ਦੱਸਿਆ ਕਿ 2 ਬੈਕ ਟੂ ਬੈਕ ਇੰਟਰਵਿਊਜ਼ ਆਈਆਂ ਸੀਗੀਆਂ। ਇੱਕ ਜੀ ਹੋ ਗਈ ਪੰਜਾਬ ਦੇ ਵਿੱਚ, ਤੇ ਜਿਹੜੀ ਪੰਜਾਬ ਵਾਲੀ ਸੀਗੀ ਉਹਦੀ ਨਿਗਰਾਨੀ ਹਾਈ ਕੋਰਟ ਕਰ ਰਿਹਾ, ਤੇ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਇੱਕ ਐਸਆਈਟੀ ਬਣਾ ਕੇ ਕਿ ਤੁਸੀਂ ਜਾਂਚ ਪੜਤਾਲ ਕਰੋ। ਤੇ ਪ੍ਰਬੋਧ ਕੁਮਾਰ ਜੀ ਨੇ ਇੱਕ ਸ਼ਾਨਦਾਰ ਜਾਂਚ ਪੜਤਾਲ ਕਰਕੇ ਸਿੱਟਾ ਆਪਣੇ ਸਾਹਮਣੇ ਰੱਖ ਦਿੱਤਾ ਕੋਰਟ ਦੇ ਵੀ। ਉਸ ਤੋਂ ਬਾਅਦ ਹੁਣ ਜਿਹੜੀ ਦੂਸਰੀ ਇੰਟਰਵਿਊ ਸੀ, ਕਿਉਂਕਿ ਉਹਨਾਂ ਨੇ ਜਾਂਚ ਪੜਤਾਲ 'ਚ ਦੱਸਿਆ ਕਿ ਇੱਕ ਇੰਟਰਵਿਊ ਤੇ ਰਾਜਸਥਾਨ 'ਚ ਹੋਈ ਆ, ਤਾਂ ਫਿਰ ਹੁਣ ਰਾਜਸਥਾਨ ਵੀ ਤੇ ਪਾਰਟੀ ਬਣੇਗਾ ਨਾ, ਕਿਉਂਕਿ ਜਦੋਂ ਇੱਕ ਹਾਈ ਕੋਰਟ 'ਚ ਮਾਮਲਾ ਚੱਲ ਰਿਹਾ। ਤੇ ਕਮਾਲ ਦੀ ਗੱਲ ਇਹ ਆ ਕਿ ਹੁਣ ਪਤਾ ਲੱਗਿਆ ਕਿ ਜਿਹੜੀ ਇਹ ਇੰਟਰਵਿਊ 4 ਮਾਰਚ 2023 ਨੂੰ ਹੋਈ, ਯਾਨੀ ਇਹਦੀ ਰਿਕਾਰਡਿੰਗ ਜਿਹੜੀ ਆ 4 ਮਾਰਚ 2023 ਨੂੰ ਹੋਈ, ਤੇ ਇਹ ਜ਼ੂਮ ਐਪ ਦੇ ਜ਼ਰੀਏ ਜਿਹੜੀ ਆ ਉਹ ਕੀਤੀ ਗਈ ਸੀਗੀ। ਇਸ ਤੋਂ ਵੀ ਜੀ ਵੱਡੀ ਗੱਲ ਜਿਹੜੀ ਆ ਗੁਰਪ੍ਰੀਤ ਜੀ ਕਿ ਇਸ ਇੰਟਰਵਿਊ ਨੂੰ ਇੱਕ ਸੈੱਲ ਦੇ ਵਿੱਚੋਂ ਅਰੇਂਜ ਕੀਤਾ ਗਿਆ। ਇਹ ਤੋਂ ਵੀ ਅਗਲੀ ਗੱਲ ਕਿ ਇਹ ਜਿਹੜੀ ਜੈਪੁਰ ਜੇਲ੍ਹ ਦੇ ਵਿੱਚ ਇੰਟਰਵਿਊ ਅਰੇਂਜ ਕੀਤੀ ਗਈ, ਉਹਦੇ ਵਿੱਚ ਜਿਹੜਾ ਸਿਮ ਇਸਤੇਮਾਲ ਕੀਤਾ ਗਿਆ ਉਹ ਦੌਸਾ ਨਾ ਰਾਜਸਥਾਨ ਦਾ ਇੱਕ ਸ਼ਹਿਰ ਹੈ, ਇਲਾਕਾ ਹੈ, ਜੀ 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 ਕਿ ਉੱਥੋਂ ਉਹ ਸਿਮ ਜਿਹੜਾ ਜਾਰੀ ਹੋਇਆ। ਹੁਣ ਕਿਹਦੇ ਨਾਮ ਤੇ ਜਾਰੀ ਹੋਇਆ ਇਹ ਤੇ ਬਈ ਹਾਲੇ ਤੱਕ ਇਹਨਾਂ ਨੇ ਕੋਈ ਡਿਟੇਲਡ ਇਨਫੋਰਮੇਸ਼ਨ ਨਹੀਂ ਦਿੱਤੀ, ਪਰ ਦੱਸਦੇ ਆ ਕਿ 11 ਵਜੇ ਰਾਤ ਦੇ ਇਹ ਜਿਹੜਾ ਇੰਟਰਵਿਊ ਹੈ ਜਿਹੜਾ ਉਹ ਕੀਤਾ ਗਿਆ, ਤੇ ਦੂਸਰੀ ਰਿਕਾਰਡਿੰਗ ਜਿਹੜੀ ਆ ਰਾਤ 12 ਵਜੇ ਤੋਂ ਬਾਅਦ ਹੋਈ ਆ। ਮਤਲਬ ਕਿ ਤੁਸੀਂ ਹਿਸਾਬ ਲਾ ਲਓ ਰਾਤ ਨੂੰ 11-12 ਵਜੇ ਜੇਲ੍ਹ ਠਹਿਰ ਜਾਂਦੀ ਆ। ਠਹਿਰਨ ਤੋਂ ਭਾਵ ਜੀ ਕੀ ਆ, ਜ਼ਿਆਦਾਤਰ ਬੰਦੀ ਸੌਂ ਜਾਂਦੇ, ਜੇ ਕੋਈ ਜਾਗਦਾ ਵੀ ਹੁੰਦਾ ਤੇ ਉਹ ਆਵਾਜ਼ ਨਹੀਂ ਕੱਢਦਾ। ਠੀਕ ਹੈ ਨਾ ਜੀ, ਡਾਂਗਾ ਦਾ ਡਰ ਹੁੰਦਾ ਹੈ। ਉਹ ਅੰਦਰ ਜੀ ਜੀ ਕੋਈ ਤਾਸ਼ ਖੇਡ ਰਿਹਾ, ਕੋਈ ਗੱਲਾਂ ਬਾਤਾਂ ਕਰ ਰਿਹਾ, ਤਾਂ ਬਹੁਤਾ ਕੁਝ ਨਹੀਂ ਹੁੰਦਾ। ਪਰ ਇਹ ਜਿਹੜਾ ਮਾਮਲਾ ਹੈ ਨਾ ਥੋੜਾ ਧਿਆਨ ਮੰਗਦਾ। ਧਿਆਨ ਇਹ ਉਹ ਮੰਗਦਾ ਕਿ ਜੈਪੁਰ ਜੇਲ੍ਹ ਦੀ ਜੋ ਮਤਲਬ ਕਿ ਇੰਟਰਵਿਊ ਆ ਉਹ ਜਿਸ ਵੇਲੇ ਹੋਈ ਉਸ ਵੇਲੇ ਲਾਰੈਂਸ ਸਪੈਸ਼ਲ ਸੈੱਲ ਦੇ ਵਿੱਚ ਸੀ ਗੁਰਪ੍ਰੀਤ ਜੀ। ਸਪੈਸ਼ਲ ਸੈੱਲ ਦਾ ਮਤਲਬ ਹੁੰਦਾ ਕਿ ਕਿਸੇ ਵੀ ਬੰਦੇ ਨੂੰ, ਕਿਸੇ ਵੀ ਕੈਦੀ ਨੂੰ ਆਈਸੋਲੇਟ ਕੀਤਾ ਜਾਂਦਾ ਜੇਲ੍ਹ ਦੇ ਵਿੱਚ। ਠੀਕ ਹੈ ਜੀ ਜੀ। ਤਾਂ ਉਹ ਬੰਦਾ ਬਾਹਰ ਨਹੀਂ ਨਿਕਲ ਸਕਦਾ, ਆਮ ਕੈਦੀਆਂ ਨਾਲ ਨਹੀਂ ਵਿਚਰ ਸਕਦਾ। ਤਾਂ ਇਹ ਤੋਂ ਇੱਕ ਗੱਲ ਤੇ ਸਾਫ਼ ਹੈ ਨਾ, ਸਪਸ਼ਟ ਹੈ ਕਿ ਬਈ ਦੇਖੋ ਮੋਬਾਈਲ ਜਿਹੜਾ ਹੈ ਉਹ ਲਾਰੈਂਸ ਦੇ ਕੋਲ ਪਹੁੰਚਿਆ ਹੋਏਗਾ, ਸਿਮ ਲਾਰੈਂਸ ਦੇ ਕੋਲ ਪਹੁੰਚਿਆ ਹੋਏਗਾ। ਲਾਰੈਂਸ ਜੀ ਬਾਹਰ ਸਿਮ ਤੇ ਮੋਬਾਈਲ ਕੋਲ ਬਾਜ਼ਾਰ 'ਚ ਨਹੀਂ ਪਹੁੰਚ ਸਕਦਾ। ਜੀ ਠੀਕ ਜੀ ਹੈ ਨਾ ਜੀ। ਹੁਣ ਜੇ ਜਾਂਚ ਪੜਤਾਲ ਨਿਰਪੱਖ ਢੰਗ ਨਾਲ ਰਾਜਸਥਾਨ ਪ੍ਰਸ਼ਾਸਨ ਕਰੂਗਾ ਤਾਂ ਉਕਤ ਬੰਦਾ ਸਾਹਮਣੇ ਆ ਜਾਊਗਾ, ਕਿਉਂਕਿ ਜਿਹੜੀ ਆਈਸੋਲੇਸ਼ਨ ਹੁੰਦੀ ਹੈ ਇਸ ਤਰ੍ਹਾਂ ਦੀ ਸੈੱਲਾਂ ਦੀ, ਜਿਨ੍ਹਾਂ ਨੂੰ ਚੱਕੀਆਂ ਵੀ ਕਹਿ ਦਿੰਦੇ ਆ ਜੇਲ੍ਹ ਦੀ ਭਾਸ਼ਾ 'ਚ, ਉਹ ਬਿਲਕੁਲ ਇੱਕ ਅਹਾਤਾ ਅੱਡ ਹੁੰਦਾ ਹੈ। ਤਾਂ ਉਸ ਅਹਾਤੇ ਦੇ ਵਿੱਚ ਗੇਟ ਲੱਗਾ ਹੁੰਦਾ ਹੈ, ਉਸ ਗੇਟ ਤੇ ਐਂਟਰੀ ਜਿਹੜੀ ਉਹ ਹਰੇਕ ਦੀ ਨਹੀਂ ਹੋ ਸਕਦੀ, ਯਾਨੀ ਸੁਰੱਖਿਆ ਕਰਮੀ ਹੀ ਅੰਦਰ ਜਾਂਦੇ ਤੇ ਕੱਲੇ ਬੰਦੇ ਨੂੰ ਜਾਂ 2-2 3-3 ਬੰਦਿਆਂ ਨੂੰ ਸੈੱਲਾਂ 'ਚ ਰੱਖਿਆ ਜਾਂਦਾ ਹੈ। ਤਾਂ ਲਾਰੈਂਸ ਨੂੰ ਦੱਸਦੇ ਕਿ ਉਸ ਵੇਲੇ ਕੱਲੇ ਨੂੰ ਰੱਖਿਆ ਗਿਆ ਸੀਗਾ। ਤੇ ਕਮਾਲ ਦੀ ਗੱਲ ਹੈ ਕਿ ਵੈਸੇ ਉਹ ਇੰਟਰਵਿਊ ਦੇ ਵਿੱਚ ਵੀ ਕਹਿ ਰਿਹਾ ਸੀਗਾ ਲਾਰੈਂਸ
ਇਹ ਇੱਥੇ ਜੀ ਸਿਮ ਵੀ ਮਿਲ ਜਾਂਦਾ, ਸਭ ਕੁਝ ਆ ਜਾਂਦਾ ਹੈ, ਸਿਗਨਲ ਵੀ ਮਿਲ ਜਾਂਦਾ ਹੈ। ਤਾਂ ਬਹਰਹਾਲ ਇਹ ਰਾਜਸਥਾਨ ਸਰਕਾਰ ਵਾਸਤੇ ਇੱਕ ਨਮੋਸ਼ੀ ਦਾ ਮਾਮਲਾ ਹੈ। ਇੱਧਰ ਪੰਜਾਬ ਸਰਕਾਰ ਨੇ ਤੇ ਐਕਸ਼ਨ ਵੀ ਕੀਤਾ, ਤੁਹਾਨੂੰ ਪਤਾ ਇੱਕ ਡੀਐਸਪੀ ਬਰਖਾਸਤ ਕਰ ਦਿੱਤਾ, 6 ਪੁਲਿਸ ਕਰਮੀ ਜਿਹੜੇ ਉਹ ਸਸਪੈਂਡ ਕੀਤੇ ਗਏ। ਤਾਂ ਉਹਨਾਂ ਨੇ ਜੀ ਇਸ ਮਾਮਲੇ ਦੇ ਵਿੱਚ ਸਿਰਫ FIR ਕੀਤੀ ਹੈ। ਇਹ ਤੋਂ ਅਗਲਾ ਕੋਈ ਐਕਸ਼ਨ ਜਿਹੜਾ ਰਾਜਸਥਾਨ ਪ੍ਰਸ਼ਾਸਨ ਨੇ ਹੁਣ ਤੱਕ ਅਮਲ 'ਚ ਨਹੀਂ ਲਿਆਂਦਾ ਗੁਰਪ੍ਰੀਤ ਜੀ। ਜੀ ਸੋ ਇਹ ਤਾਂ ਹੈ। ਅਗਲੀ ਖਬਰ ਤੇ ਚੱਲਦੇ ਹਾਂ। ਕਹਿੰਦੇ ਇਮੀਗ੍ਰੇਸ਼ਨ ਸੈਂਟਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਜੀ। ਦੇਖੋ, ਇੱਕ ਵਾਰੀ ਸਿਕੰਜਾ ਤੇ ਕੱਸਿਆ ਜਾਊਗਾ, ਇਹ ਤੇ ਜੀ ਸਾਫ਼ ਹੈ। ਪਰ ਜਿਹੜੇ ਇਹ ਇਮੀਗ੍ਰੇਸ਼ਨ ਲਾਇਸੈਂਸ ਰੱਦ ਹੋਏ ਆ, ਮੈਂ ਤੁਹਾਡੀ ਜਾਣਕਾਰੀ ਹਿੱਤ ਦੱਸ ਦੇਵਾਂ ਕਿ ਇਹਨਾਂ ਦਾ ਅਮਰੀਕਾ ਵਾਲੀ ਕਾਰਵਾਈ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ। ਜੀ ਇਸ ਨੂੰ ਮਿਕਸਅਪ ਨਾ ਕੀਤਾ ਜਾਵੇ ਕਿ ਇਹ ਇਮੀਗ੍ਰੇਸ਼ਨ ਲਾਇਸੈਂਸ ਜਿਹੜੇ ਸ਼ਾਇਦ ਇਹਨਾਂ ਏਜੰਟਾਂ ਦੇ ਰੱਦ ਕੀਤੇ ਗਏ ਕਿ ਅਮਰੀਕਾ ਦੇ ਵਿੱਚ ਇਹ ਸਭ ਕੁਝ ਜਿਹੜਾ ਇਹਨਾਂ ਨੇ ਕਰਵਾਇਆ। ਹਾਂ, ਇੱਕ ਤੁਹਾਡੀ ਜਾਣਕਾਰੀ ਹਿੱਤ ਦੱਸ ਦੇਵਾਂ ਕਿ ਦੱਸਦੇ ਆ ਕਿ ਜਦੋਂ ਜਹਾਜ਼ ਨੇ ਬੰਦੇ ਤਾਰੇ ਆ ਤੇ ਉਹਨਾਂ ਦੇ ਕੁਝ ਆਫੀਸ਼ੀਅਲ ਜਿਹੜੇ ਆ ਉਹ ਜੋ ਉੱਥੇ ਐਵੀਏਸ਼ਨ ਸੈਂਟਰ ਹੁੰਦਾ ਹੈ ਉਹਦੇ ਵਿੱਚ ਮੀਟਿੰਗ ਜ਼ਰੂਰ ਕਰਕੇ ਗਏ ਭਾਰਤੀ ਅਧਿਕਾਰੀਆਂ ਦੇ ਨਾਲ ਕਿ ਭਾਈ ਜਿਹੜੇ ਬੰਦੇ ਇਸ ਤਰ੍ਹਾਂ ਬੰਦੇ ਭੇਜ ਰਹੇ ਆ ਤੁਸੀਂ ਉਹਨਾਂ ਤੇ ਕਾਰਵਾਈ ਜ਼ਰੂਰ ਕਰੋ। ਖੈਰ, 1 ਮਹੀਨੇ 'ਚ 24 ਇਮੀਗ੍ਰੇਸ਼ਨ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਆ। ਮੋਹਾਲੀ ਦੇ ਵਿੱਚ ਇਹ ਜਿਹੜੇ ਲਾਇਸੈਂਸ ਜ਼ਿਆਦਾ ਰੱਦ ਕੀਤੇ ਗਏ ਨੇ। ਖਰੜ ਹੈ, ਜ਼ੀਰਕਪੁਰ, ਡੇਰਾਬੱਸੀ ਆ। ਤਾਂ ਮਤਲਬ ਕਿ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਕਿ ਮੋਹਾਲੀ ਜ਼ਿਲ੍ਹਾ ਬਣਦਾ ਹੈ ਜਿਹਦੇ ਵਿੱਚ 24 ਇਮੀਗ੍ਰੇਸ਼ਨ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਆ। ਉਹ ਨਾਵਾਂ ਦੀ ਜੀ ਲਿਸਟ ਲੰਮੀ ਚੌੜੀ ਆ, ਜੇ ਆਪਾਂ ਸਾਰੇ ਦੇ ਸਾਰੇ ਨਾਮ ਗਿਣਾਂਗੇ, ਹਾਲਾਂਕਿ ਨਾਮਾਂ ਦੀ ਵੀ ਲਿਸਟ ਹੈਗੀ ਆ, ਬਹੁਤ ਕੁਝ ਕਹਿ ਲਓ ਕਿ ਪ੍ਰਸਿੱਧ ਵੀ ਹੈਗੇ ਇਹਦੇ ਵਿੱਚ। ਸੋ ਉਹ ਜਿਹੜੇ 24 ਇਮੀਗ੍ਰੇਸ਼ਨ ਕੰਪਨੀਆਂ ਦੇ ਲਾਇਸੈਂਸ ਰੱਦ ਹੋਏ ਆ, ਤਾਂ ਉਹ ਅਸੀਂ ਆਪਣੀ ਆਡੀਅנס ਦੇ ਹਿੱਤ ਜ਼ਰੂਰ ਸੂਚਨਾ ਦੇ ਦਈਏ ਕਿ ਅਮਰੀਕਾ ਵਾਲੀ ਕਾਰਵਾਈ ਦੇ ਨਾਲ ਇਹਨਾਂ ਦਾ ਕੋਈ ਤਾਲੁਕਾਤ ਨਹੀਂ ਹੈ ਜੀ। ਜੀ ਸੋ ਮਿੰਟੂ ਜੀ, ਇੱਥੇ ਹੀ ਸਾਡੀਆਂ ਖਬਰਾਂ ਦਾ ਸਮਾਂ ਸਮਾਪਤ ਹੁੰਦਾ ਹੈ ਜੀ। ਤੁਸੀਂ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸੋ ਇਹ ਸਨ ਜੀ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਹੈ ਸਾਰੀਆਂ ਖਬਰਾਂ ਦੇ ਉੱਪਰ, ਵਿਸ਼ਲੇਸ਼ਣ ਕੀਤਾ ਹੈ ਤੁਹਾਡੇ ਦੇ ਲਈ। ਸੋ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।